बड़े खुश हैं। अब्दुल रहीम जी बाबा। ओ बहना है ना, बहना ऐसे लगाती होती है। की बना लगी है जना फातिमा, क्या बना रही हो? तो मित्रों ਤੁਹਾਡਾ ਕੀ ਹਾਲ ਚਾਲ ਹੈ? ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ। ਲਹਿੰਦੇ ਚੜ੍ਹਦੇ ਪੰਜਾਬ ਵਾਲੇ ਤੇ ਪੂਰੇ YouTube ਫੈਮਿਲੀ ਨੂੰ ਜਿਹੜਾ ਪਾਕਿਸਤਾਨ ਤੋਂ ਸਾਡਾ ਸਵੇਰ ਗੁੱਡ ਮਾਰਨਿੰਗ ਵੀ ਹੋ ਗਿਆ, ਸਲਾਮ ਵੀ ਹੋ ਗਿਆ ਤੇ ਸਵੇਰ ਸਵੇਰੇ ਬਹੁਤ ਸਾਰੀਆਂ ਦੁਆਵਾਂ ਵੀ ਹੋ ਗਈਆਂ। ਨਾ ਬੈਸ ਟਾਈਮ ਹੈਗਾ 8:30 ਦਾ ਜਦੋਂ ਅਸੀਂ ਵਲੌਗ ਸ਼ੁਰੂ ਕੀਤਾ ਹੈ ਅੱਜ ਆਪਣੀ ਫੈਮਿਲੀ ਦੇ ਨਾਲ ਹੀ। ਅਬਦੁਲ ਰਹੀਮ ਹੈਗਾ ਜਿਹੜਾ ਕਿ अब्दुल रहीम सलाम कर दो सबको, अस्सलाम वालेकुम। ये जन्नत फातिमा जी हमारी क्यूट गुड़िया, ये देखें जी जनाब, सुबह सुबह ये खेलना शुरू कर दिया। अपने बर्तन ਜਿਹੜੇ ਨਾ ਉਹ ਕੱਢ ਲੈ ਹੈਗੇ ਆ ਦੇਖੋ। ਤੇ ਅੱਜ ਇਹ ਆਪਣੇ ਕਿਚਨ ਦੇ ਵਿੱਚ ਕੀ ਬਣਾਉਣ ਲੱਗੀ ਹੈ जना फातिमा, क्या बना रही हो? ओ गंदा पानी, इसको निकालो ना, सही पानी डाल के सही तरह अपनी सारी चीज़ें बनाओ। अब्दुल रहीम जी सुबह सुबह जाके अपना बैट ले आया शॉप तो नवा, तो हूँ कहता है खेलना वा, इंजॉय करना है। देखो हाँ जी, नवा बैट लै गया, कहता पाकिस्तानी टीम जी ना जितती दी हैगी, तो मैं जरा इंशाअल्लाह जरा ना जित के दिखाना है। तो इत्थे ओए बैट नहीं, ये खेलेगा। ओपन करो और खेलना शुरू कर दो। चलो ठीक है, मैं खोल दूं? चलें ठीक है, खोल करा दिया भैया, खेलो। ओ वाह जबरदस्त। लो जी दूसरी बॉल भैया की, चलो भाई, वाह भाई वाह, जबरदस्त, क्या बात है। ओ चौका हो गया भाई, भैया ने चौका मार दिया, चौका लगा दिया अब्दुल रहीम ने। वाह भाई वाह, गेंद बाउंड्री लाइन से बाहर चली गई। वाह क्या बॉल, इधर आओ, इधर, बस 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 बस। 4 रन के लिए, क्या बात है जी, जबरदस्त। वाह भाई वाह, वाह भाई वाह, मैंने बॉल कराई है जी, वाह भाई वाह। फातिमा रेडी हो गई अपने भाई नू जड़े ने अच्छी बॉलिंग कराने वास्ते। चलो जनो फातिमा, चलो भाई। ओ देखो, वाह भाई वाह, क्या बात है। ਲਓ ਜੀ ਸੱਜਣੋ ਬੇਲੀਓ ਤੇ ਮਿੱਤਰੋ, ਅਸੀਂ ਸਵੇਰ ਟਾਈਮ ਜਿਹੜੀ ਨਾ ਕ੍ਰਿਕਟ ਵਾਵਾ ਖੇਲ ਲਈ ਹੈਗੀ ਅਬਦੁਲ ਰਹੀਮ ਨੇ ਤੇ ਜੰਨਤ ਫਾਤਮਾ ਨੇ। ਤੇ ਈਦ ਤੋਂ ਬਾਅਦ ਮਾਸ਼ਾਅੱਲਾ ਅਸੀਂ 3 ਤੋਂ 4 ਸ਼ਾਦੀਆਂ ਭੁਗਤਾ ਲੀਆਂ ਤੇ 5ਵੀਂ ਸ਼ਾਦੀ ਜਿਹੜੀ ਹੈ ਨਾ ਅਲਹਮਦੁਲਿਲਾ ਲਹਿੰਦੇ ਪੰਜਾਬ ਪਾਕਿਸਤਾਨ ਦੀ, ਇਹ ਤੁਹਾਡੇ ਨਾਲ ਜਿਹੜੀ ਨਾ ਇਨਸ਼ਾਅੱਲਾ ਸ਼ੇਅਰ ਕਰਾਂਗੇ। ਤੇ ਅੱਜ ਮੌਸਮ ਵੀ ਕਾਫੀ ਅੱਛਾ ਹੈਗਾ, ਗਰਮੀ ਹੈ ਲੇਕਿਨ ਹਵਾ ਅਲਹਮਦੁਲਿਲਾ ਠੰਡੀ ਚੱਲਦੀ ਪਈ। ਜੰਨਤ ਫਾਤਮਾ ਅਬਦੁਲ ਰਹੀਮ ਦੋਨੇ ਰੈਡੀ ਹੋ ਗਏ, ਅਸੀਂ ਵੀ ਰੈਡੀ ਹੋ ਗਏ ਅਲਹਮਦੁਲਿਲਾ ਨਾਲ। ਤੇ ਅੱਜ ਆਪਣੀ ਸ਼ਾਦੀ ਮਾਸ਼ਾਅੱਲਾ ਯਾਨੀ ਕਿ ਖਾਸੁਲ ਖਾਸ ਜਿਹੜੇ ਨਾ ਹੈਗੇ ਆਪਣੇ ਅਜ਼ੀਜ਼ ਰਿਸ਼ਤੇਦਾਰ ਉਹਨਾਂ ਦੀ ਹੈਗੀ ਮਾਸ਼ਾਅੱਲਾ ਅਲਹਮਦੁਲਿਲਾ, ਯਾਨੀ ਕਿ ਉਹ ਰਿਸ਼ਤੇਦਾਰੀ। ਤੇ ਅੱਜ ਅਸੀਂ ਉਹ ਸ਼ਾਦੀ ਤੇ ਜਾਣਾ ਹੈ ਕਿ ਜਿਹੜੀ ਬਿਖਰਦੀ ਪਈ ਸੀ, ਮਤਲਬ ਜਿਹੜੀ ਅਲੱਗ ਜਿੱਦਾਂ ਕਹਿੰਦੇ ਨਾ ਦਾਦੇ ਨਾਨਿਆਂ ਤੋਂ ਅਲੱਗ ਹੋ ਗਈ ਸੀਗੀ। ਤੇ ਉਦੋਂ ਸ਼ਾਇਦ ਥੋੜੀ ਬਹੁਤੀ ਇਕੱਠੀ ਸੀ, ਫਿਰ ਉਹਨਾਂ ਤੋਂ ਬਾਅਦ ਉਹਨਾਂ ਦੇ ਬੱਚੇ, ਫਿਰ ਮਜ਼ੀਦ ਬੱਚੇ, ਫਿਰ ਅੱਗੇ ਬੱਚੇ। ਲੇਕਿਨ ਕਹਿੰਦੇ ਨਾ ਖਾਨਦਾਨ 'ਚ ਐਸੀਆਂ 1-2 ਸ਼ਾਦੀਆਂ ਹੋ ਜਾਣ ਤੇ ਪੂਰਾ ਖਾਨਦਾਨ ਜਿਹੜਾ ਨਾ ਇਕੱਠਾ ਹੋ ਜਾਂਦਾ। ਤੇ ਅਲਹਮਦੁਲਿਲਾ ਉਹਦੀ ਬੁਨਿਆਦ ਜਿਹੜੀ ਆ ਨਾ ਉਹ ਫਿਰ ਪੈ ਗਈ ਹੈਗੀ ਆ ਤੇ ਖਾਨਦਾਨ ਇੱਕ ਦਫਾ ਇਸ ਸ਼ਾਦੀ ਦੇ ਉੱਤੇ ਪੂਰਾ ਇਕੱਠਾ ਹੋਏਗਾ। ਤੇ ਅੱਜ ਅਸੀਂ ਉਹ ਸ਼ਾਦੀ ਤੇ ਜਾਂਦੇ ਪਏ। ਬੱਚੇ ਜਿਹੜੇ ਆ ਨਾ ਇਹ ਦੇਖੋ, ਪਹਿਲੇ ਈਦ ਤੇ ਮੌਜਾਂ ਕੀਤੀਆਂ, ਫਿਰ ਸ਼ਾਦੀਆਂ ਹੀ ਸ਼ਾਦੀਆਂ ਉਹਨਾਂ ਤੇ ਮੌਜਾਂ ਕੀਤੀਆਂ, ਤੇ ਹੁਣ ਅਬਦੁਲ ਰਹੀਮ ਤੇ ਜਨਤ ਫਾਤਮਾ ਦੋਨੇ ਰੈਡੀ ਨੇ ਮਾਸ਼ਾਅੱਲਾ ਸ਼ਾਦੀ ਤੇ ਜਾਣ ਵਾਸਤੇ। ਤੇ ਸਾਡੀ ਅੱਜ ਦੀ ਰੂਟੀਨ ਵੀ ਤੁਸੀਂ ਦੇਖਦੇ ਰਹੋ ਤੇ ਡੇਲੀ ਵਲੌਗਸ ਵੀ, ਤੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾइब ਤੇ ਸ਼ੇਅਰ भी करना। जन्नत फातिमा किधर जा रही हो? शादी पे शादी पे कौन सी शादी पे बताओ? हाँ किधर जाना शादी पे? हाँ और अच्छा ठीक है, चलो सबको ना, सबको बड़ी आपीज को, अंकल को, आंटियों को, सबको जो है ना वो एक दफ़ा हेलो हेलो कर दो, ऐसे ऐसे हाथ ला दो। ये देखो जी मेरी बेटी का माशाल्लाह पर्स चेक कराओ, अपना नया पर्स। वाह भाई वाह, वाह भाई वाह, ज़बरदस्त। ये मेरी बेटी का पर्स है, ये इन्होंने अपने अपने ग्लासेस डिज़ाइन वाले लगाए हुए हैं और माशाल्लाह बड़े खुश हैं। अब्दुल रहीम
जी बाबा ओ बहना है ना, बहना ऐसे लगाती होती है। ठीक है जी सज्जनों बेलियो मित्रों, तो फिर आओ चलिए शादी हाल ਤੇ ਤੁਹਾਨੂੰ ਦਿਖਾਉਂਦੇ ਅੱਜ ਦੀ ਸ਼ਾਦੀ ਤੇ ਸਾਡੇ ਨਾਲ ਜੁੜੇ ਰਹੋ। ਲਓ ਜੀ ਅਲਹਮਦੁਲਿਲਾ ਪਹੁੰਚ ਗਏ ਸੀ ਸ਼ਾਦੀ ਹਾਲ ਦੇ ਵਿੱਚ ਤੇ ਤੁਹਾਨੂੰ ਦਿਖਾਉਂਦੇ ਸ਼ਾਦੀ ਹਾਲ। ਚਲੋ ਬਈ ਸ਼ਾਦੀ ਹਾਲ ਤੁਹਾਨੂੰ ਦਿਖਾਣੇ ਲੈਂਦੇ ਪੰਜਾਬ ਦਾ। ਦੇਖੋ ਕਿੰਨੇ ਖੂਬਸੂਰਤ ਹੈ ਮਾਸ਼ਾਅੱਲਾ। ਆਵਾਮ ਸਾਰੀ ਜੜੀ ਨਾ ਉਹ ਆਈ ਬੈਠੀ ਹੈਗੀ ਅਲਹਮਦੁਲਿਲਾ ਨਾਲ। ਉਹ ਜੀ ਅਲਹਮਦੁਲਿਲਾ ਖਾਣਾ ਜਿਹੜਾ ਨਾ ਖੁੱਲ ਗਿਆ ਹੈਗਾ ਮਾਸ਼ਾਅੱਲਾ ਮਾਸ਼ਾਅੱਲਾ। ਖਾਣਾ ਪਬਲਿਕ ਜਿਹੜੀ ਆ ਉਹ ਖਾਂਦੀ ਪਈ ਅਲਹਮਦੁਲਿਲਾ। ਸੱਜਣੋ ਲਓ ਸ਼ਾਦੀ ਤੇ ਚਾਵਲ ਤੇ ਸਾਲਨ ਚੋਰੀ ਹੋ ਗਿਆ ਜਨਾਬ। ਸਾਲਨ ਤੇ ਚਾਵਲ ਚੋਰੀ ਹੋਣ ਤੋਂ ਬਾਅਦ ਕੋਈ ਪਤਾ ਨਹੀਂ ਕਿ ਕਿੱਥੇ ਸਾਰਾ ਸਮਾਨ ਚਲਾ ਗਿਆ, ਕਿਉਂਕਿ ਸਮਾਨ ਕਾਫੀ ਲੈ ਕੇ ਆਂਦਾ ਸੀਗਾ ਤੇ ਉਹ ਜਿਹੜਾ ਉਹ ਪਤਾ ਹੀ ਨਹੀਂ ਲੱਗਿਆ ਜਨਾਬ। ਉਧਰੋਂ ਪਬਲਿਕ ਜਿਹੜੀ ਹੈ ਸ਼ਾਦੀ ਹਾਲ 'ਚ ਵਿਹਲੀ ਬੈਠੀ ਰਹੀ ਤੇ ਪਤਾ ਨਹੀਂ ਚੱਲਿਆ ਤੇ ਕੰਮ ਜਿਹੜਾ ਸਾਰਾ ਆਊਟ ਆਫ ਕੰਟਰੋਲ ਹੋ ਗਿਆ ਜਦੋਂ ਚਾਵਲ ਤੇ ਬੜੀਆਂ ਜੀ ਅਲਹਮਦੁਲਿਲਾ ਨਾਲ ਸ਼ਾਦੀ ਸ਼ੁਦੀ ਖਾ ਕੇ ਉੱਥੋਂ ਫਰੀ ਹੋ ਕੇ ਨਾ ਹੁਣ ਅਸੀਂ ਆਏ ਆਪਣੀ ਹਵੇਲੀ ਦੇ ਵਿੱਚ। ਇੱਕ ਤਾਂ ਰਾਏ ਦੀ ਕਟਾਈ ਜਿਹੜੀ ਆ ਉਹ ਜਾਰੀ ਹੈਗੀ, ਦੂਸਰਾ ਲਸਣ ਦੀ ਕਟਾਈ ਤੇ ਮੌਸਮ ਵੀ ਰੋਜ਼ ਜਿਹੜਾ ਨਾ ਆਂਖ ਮਚੋਲੀ ਜਿਹੜੀ ਉਹਦੀ ਹੁੰਦੀ। ਜਿਹੜੇ ਕੱਲ ਸ਼ਦੀਦ ਗਰਮੀ ਰਹੀ ਆ ਠੀਕ ਹੈ ਨਾ, ਅੱਜ ਮੌਸਮ ਫਿਰ ਕੁਝ ਕਦਰੇ ਬਿਹਤਰ ਹੋ ਗਿਆ। ਕੱਲ ਪੂਰਾ ਵਲੋਗ ਵੀ ਨਹੀਂ ਬਣਾ ਸਕੇ, ਸ਼ਾਦੀ ਤੇ ਮਸਰੂਫ ਸੀਗੇ, ਕੰਮ ਕਾਜ ਵੀ ਕਰਾਉਣਾ। ਸੋ ਅਲਹਮਦੁਲਿਲਾ ਸ਼ਾਦੀ ਬਹੁਤ ਅੱਛੀ ਗੁਜ਼ਰੀ ਜਿਵੇਂ ਕਿ ਤੁਸੀਂ ਪਿੱਛੇ ਦੇਖਿਆ ਹੋਣਾ। ਤੇ ਅੱਜ ਜਿਹੜਾ ਨਾ ਕੱਲ ਬਹੁਤ ਗਰਮੀ ਸੀ ਜਦੋਂ ਕੰਮ ਦਾ ਟਾਈਮ ਸੀਗਾ ਸ਼ਾਦੀ ਦਾ, ਤੇ ਅੱਜ ਜਨਾਬ ਸਵੇਰ ਹੀ ਠੰਡੀਆਂ ਹਵਾਵਾਂ ਤੇ ਮੌਸਮ ਖਰਾਬ ਤੇ ਸਾਰਾ ਕੁਝ। ਫਿਰ ਲਸਣ ਦੀ ਪਟਾਈ ਵੀ ਕਰਨੀ ਸੀ, ਉਹ ਵੀ ਕਰਵਾ ਰਹੇ ਅਲਹਮਦੁਲਿਲਾ। ਤੇ ਉਧਰੋਂ ਰਾਇਆ ਜਿਹੜਾ ਨਾ ਆ ਦੇਖੋ ਉਹਦੀ ਕਟਾਈ ਵੀ ਅਲਹਮਦੁਲਿਲਾ ਨਾਲ ਹੋ ਗਈ ਹੈ। ਤੇ ਰਾਏ ਦੀ ਫਸਲ ਨਾ ਇਸ ਦਫਾ ਕਾਫੀ ਅੱਛੀ ਹੋਈ ਹੈ ਪੂਰੇ ਪਾਕਿਸਤਾਨ ਦੀ ਅਲਹਮਦੁਲਿਲਾ ਨਾਲ। ਤੇ ਇੱਥੇ ਜਿਹੜਾ ਹੈ ਦੇਖ ਸਕਦੇ ਹੋ ਕਿ ਇਹ ਲਸਣ ਜਿਹੜਾ ਨਾ ਉਹਦੀ ਪਟਾਈ ਜਿਹੜੀ ਹੈ ਨਾ ਕੀਤੀ, ਉਹਦੀ ਵੀ ਪਟਾਈ ਜਲਦੀ ਕਰਨੀ ਪੈ ਗਈ ਹੈ ਕਿਉਂਕਿ ਜਿਹੜਾ ਨਾ ਅਗਰ ਇਹਨੂੰ ਪਾਣੀ ਹੋਰ ਲੱਗ ਜਾਂਦਾ ਤੇ ਕਾਫੀ ਜ਼ਿਆਦਾ ਖ਼ਰਾਬ ਹੋ ਜਾਣੇ। ਸੋ ਲਸਣ ਲੁਸਣ ਦੀ ਪਟਾਈ ਵੀ ਹੋ ਰਹੀ ਆ ਤੇ ਦੂਸਰਾ ਰਾਏ ਦੀ ਵੀ। ਤੇ ਲੇਕਿਨ ਇੱਕ ਗੱਲ ਹੈ ਕਿ ਪਟਾਈ ਤਾਂ ਹਰ ਚੀਜ਼ ਦੀ ਹੋ ਰਹੀ ਆ ਲੇਕਿਨ ਕਟਾਈ ਦਾ ਮਸਲਾ ਹੋ ਰਿਹਾ। ਕਟਾਈ ਐਵੇਂ ਕਿ ਮੌਸਮ ਮੈਂ ਤੁਹਾਨੂੰ ਦੱਸਿਆ ਨਾ, ਇਹ ਦੇਖੋ ਸਵੇਰ ਦਾ ਨਾ ਕਾਫੀ ਮੌਸਮ ਜਿਹੜਾ ਨਾ ਖਰਾਬ ਸੀਗਾ, ਹੁਣ ਕਦਰੇ ਬਿਹਤਰ ਹੋਇਆ ਤੇ ਸੂਰਤ ਹਾਲ ਬੜੀ ਗੰਭੀਰ ਹੈ ਅੱਜ ਕੱਲ੍ਹ। ਜਿਵੇਂ ਮੁਲਕੀ ਹਾਲਾਤ, ਇਸਰਾਈਲ ਤੇ ਈਰਾਨ ਦੀ ਜੰਗ, ਤੇ ਐਵੇਂ ਮੌਸਮ ਤੇ ਗੰਦਮ ਦੀ ਜਿਹੜੀ ਕਟਾਈ ਆ ਨਾ ਉਹ ਬੜੀ ਔਖੀ ਹੋਈ ਪਈ ਆ। ਤੇ ਪੰਜਾਬ ਦੀ ਕੁਛ ਇਲਾਕਿਆਂ 'ਚ ਗੰਦਮ ਅਲਹਮਦੁਲਿਲਾ ਨਾਲ ਸ਼ੁਰੂ ਹੋ ਗਈ ਆ। ਰੇਟ 3400 ਤੋਂ ਲੈ ਕੇ ਤੇ 3800 ਤੱਕ ਆ। ਲੇਕਿਨ ਉਹਦੇ ਬਾਵਜੂਦ ਵੀ ਮੌਸਮ ਜਿਹੜਾ ਨਾ ਰੋਜ਼ ਜਿਹੜਾ ਨਾ ਮੌਸਮ ਇੱਕ ਦਫਾ ਜ਼ਿਮੀਦਾਰ ਨੂੰ ਝਟਕਾ ਲਾ ਰਿਹਾ। ਦੁਆ ਕਰੋ ਮੌਸਮ ਅੱਛਾ ਰਹੇ, ਗੰਦਮ ਦੀ ਜਿਹੜੀ ਕਟਾਈ ਉਹ ਸ਼ੁਰੂ ਹੋ ਜਾਵੇ ਤੇ ਮੌਸਮ ਅੱਛਾ ਹੁੰਦੇ। ਉਧਰੋਂ ਸਾਡੀ ਹੁਕੂਮਤ ਨੇ ਲਾਕਡਾਊਨ ਵੀ ਸ਼ੁਰੂ ਕਰ ਦਿੱਤਾ ਹੈ। ਅੱਲਾਹ ਤਾਲਾ ਇਹ ਲਾਕਡਾਊਨ ਜਿਹੜਾ ਨਾ ਸਾਡੇ ਪਾਕਿਸਤਾਨ ਵਾਸਤੇ ਫਾਇਦੇਮੰਦ ਸਾਬਤ ਹੋਵੇ। ਤੇ ਸੋ ਅੱਗੇ ਵਧਦੇ ਹਾਂ। ਅੱਗੇ ਵਧਣ ਤੋਂ ਪਹਿਲੇ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਲਓ ਜੀ ਮੌਸਮ ਬਹਾਰ ਦੇ ਆਪਣੇ ਹੀ ਫਾਇਦੇ ਹੁੰਦੇ ਨੇ ਤੇ ਆਪਣੇ ਹੀ ਮਜ਼ੇ ਹੁੰਦੇ ਨੇ। ਦੇਖੋ ਮੌਸਮ ਬਹਾਰ ਚੈੱਕ ਕਰੋ, ਗੁਲਾਬ ਦੇ ਫੁੱਲਾਂ ਦੇ ਉੱਤੇ ਵੀ ਕਿਵੇਂ ਰੌਣਕ ਆਈ ਹੈਗੀ ਹੈ। ਦੇਖੋ ਮਾਸ਼ਾਅੱਲਾ ਮਾਸ਼ਾਅੱਲਾ ਕਿਆ ਖੂਬਸੂਰਤੀ ਹੈ ਜੀ। ਇਹ ਗੁਲਾਬ ਦੇ ਫੁੱਲਾਂ ਦੀ ਤਰ੍ਹਾਂ ਸਾਰੀ ਮੇਰੀ ਆਡੀਅੰਸ ਜਿਹੜੀ ਹੈ ਨਾ ਹੱਸਦੀ ਤੇ ਮੁਸਕਰਾਉਂਦੀ ਰਹੇ। ਤੇ ਇਹ ਦੇਖੋ ਹਰ ਤਰਫ ਇਸ ਟਾਈਮ ਸਿਰਫ ਗ੍ਰੀਨਰੀ ਹੈਗੀ ਆ। ਸ਼ਤੂਤ ਦੇਖੋ ਅਰੂਜ ਆਇਆ ਹੋਇਆ ਮਾਸ਼ਾਅੱਲਾ। ਤੇ ਇਧਰੋਂ ਜਿਹੜਾ ਨਾ ਗਰਮੀਆਂ ਦੇ ਵਿੱਚ ਯਾਨੀ ਕਿ ਗਰਮੀਆਂ ਤਕਰੀਬਨ ਸਟਾਰਟ ਨੇ ਤੇ ਪਿੰਡ ਦੀ ਆਪਣੀ ਮੌਜ ਆ। ਟਿਊਬਲ ਸ਼ਿਵਲ ਹੁਣ 24 ਘੰਟੇ ਜਿਹੜਾ ਨਾ ਸੋਲਰ ਤੇ ਚੱਲਦੇ ਪਏ ਨੇ। ਜ਼ਿਮੀਦਾਰਾਂ ਨੂੰ ਨਾ ਇਹ ਬਚਤ ਹੋ ਗਈ ਆ ਕਿ ਅੱਗੇ ਡੀਜ਼ਲ ਹੁਣ ਫਿਰ ਬਹੁਤ ਮਹਿੰਗਾ ਹੋ ਗਿਆ, ਲੇਕਿਨ ਅਲਹਮਦੁਲਿਲਾ ਸੋਲਰ ਪੈਨਲ ਸਿਸਟਮ ਨੇ ਪੂਰੇ ਵਰਲਡ ਦੇ ਵਿੱਚ, ਪੂਰੇ ਪਾਕਿਸਤਾਨ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਦਿੰਦਾ ਹੈ। ਉਹ ਭਾਵੇਂ ਸਾਡਾ ਪੰਜਾਬ ਆ, KPK ਆ, ਬਲੋਚਿਸਤਾਨ ਆ, ਜਿਹੜੇ ਵੀ ਵੱਡੇ ਵੱਡੇ ਸਿਟੀ ਸੋਲਰ ਪੈਨਲ ਸਿਸਟਮ ਜਿਹੜੇ ਅੱਛੇ ਨੇ ਉਹਨੇ ਬਹੁਤ ਜ਼ਿਆਦਾ ਅੱਛਾ ਰਿਜ਼ਲਟ ਦਿੱਤਾ ਹੈਗਾ ਪੂਰੇ ਪਾਕਿਸਤਾਨ। ਸੋ ਤੁਸੀਂ ਜਿੱਥੇ ਵੀ ਰਹੋ ਖੁਸ਼ ਰਹੋ, ਆਬਾਦ ਰਹੋ ਤੇ ਸਾਡੇ ਵਲੋਗ ਜਿਹੜੇ ਨਾ ਐਵੇਂ ਹੀ ਅੱਛੇ ਦੇਖਦੇ ਰਹੋ। ਤੇ ਮੁਲਕ ਪਾਕਿਸਤਾਨ ਵਾਸਤੇ, ਪਾਕਿਸਤਾਨ ਮੁਸੱਲਹ ਅਫਵਾਜ ਵਾਸਤੇ ਦੁਆ ਮੰਗਦੇ ਰਹੋ। ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ, ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ, ਪਾਕਿਸਤਾਨ ਹਮੇਸ਼ਾ ਜ਼ਿੰਦਾਬਾਦ ਤੇ ਪਾਕ ਫੌਜ ਹਮੇਸ਼ਾ ਜ਼ਿੰਦਾਬਾਦ, ਕਿਉਂਕਿ ਸਾਡੇ ਸਰਹੱਦਾਂ ਦੀ ਜਿਹੜੀ ਹਿਫਾਜ਼ਤ ਕਰਦੇ ਨੇ ਅਲਹਮਦੁਲਿਲਾ। ਤੇ ਸਾਡਾ ਪਾਕਿਸਤਾਨ ਐਵੇਂ ਹੀ ਰਾਤ ਦੁਗਣੀ ਤਰੱਕੀ ਕਰਦਾ ਰਹੇ।
ਰਾਤ ਦੂਣੀ ਤੇ ਦਿਨ ਚੁਗਣੀ ਤਰੱਕੀ ਕਰਦਾ ਰਵੇ ਅਲਹਮਦੁਲਿਲਾ। ਤੇ ਐਵੇਂ ਪਾਕਿਸਤਾਨ ਦੀ ਬਿਊਟੀ ਜਿਹੜੀ ਨਾ ਕਾਇਮ ਰਵੇ ਤੇ ਐਵੇਂ ਸਾਡੇ ਗੰਦਮ ਦੇ ਖੇਤ, ਸਾਡੀ ਜ਼ਰਾਤ, ਸਾਡੀ ਐਗਰੀਕਲਚਰ, ਸਾਡੇ ਜ਼ਿਮੀਦਾਰ ਐਵੇਂ ਹੀ ਖੁਸ਼ਹਾਲ ਰਹਿਣ ਅਲਹਮਦੁਲਿਲਾ ਅਲਹਮਦੁਲਿਲਾ। ਸੋ ਇਸੇ ਦੁਆ ਉਮੀਦ ਦੇ ਨਾਲ ਲਹਿੰਦੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਜਿਹੜਾ ਨਾ ਸਲਾਮ ਹੋ ਗਿਆ ਤੇ ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ।